अस्सलाम वालेकुम मेरी यूट्यूब फैमिली। उम्मीद करना सब खैरियत नाल होणगे, तंदरुस्त होणगे। यार रात का ना मेरा एक बेली थोड़ी तबीयत खराब हो गई सी ते मैं कहा चल अज उहदा पता लै लईए। उत्थे आए सां उहदे कोल उहदा पता लैन ते दुआ करो अल्लाह ताला तंदरुस्ती देवे ते आओ नाले मिलाने तुहानूं। ते होर तुसीं सनाओ, सब ठीक ठाक जे? सेहतां तबीयत सारिआं दी ठीक ने ते अस्सलाम वालेकुम जी। वालेकुम सलाम जी, की हाल चाल? थोड़े परां हो जा के तू ते पाड़े ते बह गया। ਤੁਸੀਂ ਜਿਹੜਾ ਹਾਲ ਚਾਲ ਪੁੱਛਦੇ ਆ। की हो गया तेनू? ਲੋ ਰਾਤੀ 2 ਵਜੇ ਮੈਨੂੰ ਕਾਰ ਤੇ ਰਹਿ ਗਏ, ਦਵਾਈ आहो ਲਿਆਂਦੀ। रात ਇਹੋ ਤੇ ਰੌਲਾ ਸੁਣ ਕੇ ਤੇ ਮੈਂ ਆਇਆ ਵਾਂ। ਕੀ ਰੌਲਾ ਬਣ ਗਿਆ ਸੀ? ਠੀਕ 7 ਵਜੇ ਤੇ ਮੈਂ ਟੀਵੀ ਤੇ ਬੈਠਾ ਸੀਗਾ, ਅੱਛਾ। ਨਾ ਦਵਾਈ ਲਈ ਨਾ ਕੋਈ ਸ਼ੈ ਲਈ ਨਾ ਕੋਈ ਜਿਹੜਾ ਨਾ ਰੋਟੀ ਖਾਧੀ ਤੇ ਮੈਂ ਉੱਥੇ ਟੀਵੀ ਦੇ ਬਾਰੇ ਮੈਚ ਇੰਡੀਆ ਤੇ ਪਾਕਿਸਤਾਨ ਦਾ ਲੱਗਣਾ ਐਡੀ ਚਾਹਤ ਨਾਲ ਮੈਂ ਕਿਹਾ ਚਲੋ ਅੱਜ ਮੈਚ ਵੇਖਨੇ ਆ। ਅੱਛਾ। ਉਹ ਭਾਈ ਕੀ ਮੈਚ ਵੇਖਣਾ, ਉੱਥੋਂ ਬਾਰਿਸ਼ ਪਹਿਲਾਂ ਪੈ ਗਈ, 8:30 ਵਜੇ ਜਾ ਕੇ ਮੈਚ ਸ਼ੁਰੂ ਹੋਇਆ। ਅੱਛਾ। ਭੁੱਖਾ ਭਾਣਾ ਮੈਂ ਉੱਥੇ ਪਿਆ ਰਿਹਾ, ਕੱਲਾ ਹੀ ਜਾਣਾ। ਚਲੋ ਮੈਂ ਕਿਹਾ ਚਲੋ ਮੈਚ ਤਾਂ ਅੱਜ ਵੇਖ ਕੇ ਜਾਊਂਗਾ ਮੈਂ। ਪਾਕਿਸਤਾਨ ਤੇ ਇੰਡੀਆ ਤੇ ਬੜਾ ਚਾਹ ਸੀ ਮੈਚ ਵੇਖਣ ਦਾ ਯਾਰ। ਸਹੀ ਗੱਲ ਆ। ਉਹ ਜਿਹੜੇ ਬੜਾ ਜਜ਼ਬਾ ਸੀ, ਮੈਂ ਕਿਹਾ ਚਲੋ ਅੱਜ ਮੈਚ ਵੇਖਨੇ ਆ। ਤੇ ਜਿਹੜਾ ਨਾ ਵੀ ਮੈਂ ਕੱਲਾ ਕਾਰਾ, ਨਾ ਕੋਲੋਂ ਕੋਈ ਬੰਦਾ, ਨਾ ਕੋਈ ਲੈਣੀ ਨਾ ਥੇ, ਟੀਵੀ ਲਾ ਕੇ ਬਾਹਰ ਪਿਆ ਰਿਹਾ। ਅੱਛਾ। ਉਹ ਭਾਈ ਏਦਾਂ ਹੋਈ ਕਿ ਜਿਹੜਾ ਨਾ ਵੀ ਜਦੋਂ ਭਾਈ ਉਹਨਾਂ ਬੋਲਿੰਗ ਕਰਾਈ, ਅੱਲਾ ਖੈਰ ਕਰੇ, ਬੋਲਰ ਨੇ ਚੰਗੀ ਕੀਤੀ ਆ ਵੀ ਜਿਹੜੇ 120 ਤੇ ਉਹਨੂੰ ਸਿੱਟ ਦਿੱਤਾ। ਅੱਛਾ। ਆਹੋ ਲੋ ਜੀ, ਅਸੀਂ ਬੜੇ ਸਾਡੇ ਤੇ ਐਡੇ ਐਡੇ ਵੱਡੇ ਵੱਡੇ ਦਿਲ ਹੋ ਗਏ। ਅਸੀਂ ਕਿਹਾ ਲੈ ਵੀ ਆਇਆ ਤਾਂ ਇੰਡੀਆ ਕੋਲੋਂ ਅਸੀਂ ਬਾਜ਼ੀ ਮਾਰ ਗਏ। ਬੜਾ ਮੈਂ ਕੱਲਾ ਹੀ ਪਿਆ ਸੀ ਜਾਵਾਂ। ਮੈਂ ਕਿਹਾ ਸ਼ੁਕਰ ਆ ਯਾਰ ਰੱਬਾ ਜਿਹੜਾ ਨਾ ਇੱਜ਼ਤ ਰੱਖੀ ਐ ਐਤਕੀ। ਮੈਂ ਕਿਹਾ ਇਹ ਕਿਹੜਾ 10-12 ਓਵਰਾਂ 'ਚ ਪੂਰੇ ਕਰ ਦੇਣੇ ਨੇ। ਅੱਛਾ। ਲੋ ਜੀ ਕੀ ਕਰਨਾ ਤੇ ਕੀ ਕੁਛ ਨਾ। ਬੈਟਿੰਗ ਦੀ ਵਾਰੀ ਆਈ ਆ। ਬਾਬਰ ਆਜ਼ਮ ਸਾਹਿਬ ਜਿਹੜਾ ਕਪਤਾਨ ਸਾਹਿਬ ਆ, ਚੋਰ ਸਾਹਿਬ, ਉਹਨਾਂ ਨੇ ਪਿੱਛੇ ਕੈਚ ਦੇ ਕੇ ਹੋ ਜਾਂਦੇ ਨੇ। ਦੂਸਰਾ ਇੱਕ ਨਵਾਂ ਮੁੰਡਾ ਇਹਨਾਂ ਪਾ ਲਿਆ, ਉੱਠ ਜਿੱਡਾ ਉਹਦਾ ਕੱਦ ਆ, ਹੈਂ ਜਿੱਡੀ ਉਹਦੀ ਲਾਸ਼ ਆ। ਲੋ ਜੀ ਕਦੀ ਤਾਂ ਪੈੜਾਂ ਤੇ ਖਾਈ ਖੜਾ ਤੇ ਕਦੀ ਜਿਹੜਾ ਨਾ ਵੀ ਉਹਦੇ ਕੋਈ ਸ਼ਾਟ ਹੀ ਨਹੀਂ ਭਰੀ ਗਈ। ਅੱਛਾ। ਉਹ ਵੀ ਕੋਈ 5-6 ਬਣਾਏ, ਉਹ ਵੀ ਜਾਂਦੀ, ਉਹ ਵੀ ਚੱਲਦਾ ਹੋਇਆ ਜਾ ਗਿਆ। ਉਹ ਵੀ ਵਾਹ ਜੀ ਵਾਹ। ਬਾਅਦ ਚ ਰਜ਼ਵਾਨ ਖੜਾ ਸੀਗਾ, ਉਹਨੇ ਉੱਤੇ ਵਾਹਵਾ ਮੇਂਦਾ ਸੀਗੀਆਂ। ਮੈਂ ਕਿਹਾ ਚੱਲ ਇਹ ਖੜਾ ਵਾ, ਬੈਟਸਮੈਨ ਚੰਗਾ ਵਾ। ਆਹੋ। ਉਹਨੇ ਕੀ ਕੀਤਾ ਵੀ ਉੱਤੋਂ ਫਖਰ ਵੀ ਆ ਗਿਆ। ਜਦੋਂ ਉਹ ਫਖਰ ਵੀ ਆ ਗਿਆ, ਫਖਰ ਨੇ ਕੋਈ 2-3 ਸ਼ਾਟਾਂ ਮਾਰੀਆਂ, ਉਹਨੇ ਪਿੱਛੇ ਕੈਚ ਦੇ ਕੇ ਉਹ ਵੀ ਮਤਲਬ ਯਾਰ ਸਾਰੇ ਇਦਾਂ ਹੀ ਗਏ ਭਾਈ। ਏਦਾਂ ਨਾ 10-10 ਬਣਾਏ, ਕਿਸੇ ਨੇ 5 ਬਣਾਏ, ਏਦਾਂ ਚਲਦੇ ਹੋਏ ਸਾਰੇ। ਜਿਨ੍ਹਾਂ ਤੇ ਭਰੋਸਾ ਨਹੀਂ ਸੀਗਾ ਨਾ ਵੀ ਇਹ ਮੈਚ ਜਿਤਾਉਣਗੇ, ਯਕੀਨ ਕਰਨਾ ਮੇਰਾ ਰਾਤੀ ਉਹਨਾਂ ਦੇ ਮੇਰਾ ਬਲੱਡ ਪ੍ਰੈਸ਼ਰ ਇੰਨਾ ਤੇਜ਼ ਹੋਇਆ 190 ਤੇ ਚਲਾ ਗਿਆ, ਮੇਰੀ ਅੱਖਾਂ ਨੂੰ ਪੈ ਗਿਆ। ਅੱਖਾਂ ਦਿਸਣਾ ਬੰਦ ਹੋ ਗਿਆ ਭਾਈ ਇਹਨਾਂ ਦੀ ਪਰੇਸ਼ਾਨੀ ਨਾਲ ਹੀ। ਲਓ ਜੀ ਤੂੰ ਸਾਡੇ ਕੋਲੋਂ ਉਹ ਨਹੀਂ ਪੂਰੇ ਹੋਏ, ਅਸੀਂ 112 ਬਣਾ ਸਕੇ ਜਾਂ 13। ਆਹ ਕੁਛ ਸਾਡੀ ਟੀਮ ਆ ਤੇ ਇੱਥੇ ਕੀ ਟੀਮ ਨੇ ਕੀ ਕਰੇ, ਜਿੱਥੇ ਇੱਥੇ ਮੁਲਕ ਹੀ ਐਵੇਂ ਦਾ ਟੀਮ ਉੱਥੇ ਕੀ ਕਰੇ। ਓਏ ਯਾਰ ਤੁਹਾਨੂੰ ਮੈਂ 20 ਵਾਰੀ ਅੱਗੇ ਵੀ ਕਿਹਾ ਵਾ, ਕਿਹੜੇ ਕੰਮਾਂ ਨੂੰ ਪਏ ਆ ਇਹਨਾਂ ਨੂੰ? ਨਾ ਆਪਣੀ ਇੱਜ਼ਤ ਨਾਲ ਨਾ ਅਗਲੇ ਦੀ ਇੱਜ਼ਤ ਨਾਲ। ਮੈਨੂੰ ਦੱਸ ਤਾਂ ਸਹੀ, 120 ਸਕੋਰ ਬਹੁਤਾ ਵਾ? ਕੋਈ ਨਹੀਂ ਯਾਰ, ਸਾਡੇ ਖੁਸ਼ੀਆਂ ਨਾਲ ਸਾਡੇ ਹਾਸੇ ਨਿਕਲਦੇ ਰਹੇ। ਇਹ ਬਹੁਤਾ ਸੀ? ਇਹ ਭੈਣ ਜੋ ਨਾ ਬਿਲਕੁਲ ਹੀ ਇਹਨਾਂ ਨੇ ਗੈਰਤ ਨਾਂ ਦੀ ਇਹਨਾਂ ਦੀ। ਮੈਂ ਤੇ ਇੱਕ ਹੋਰ ਸੋਚਦਾ, ਇਹਨਾਂ ਨੇ ਵੈਸੇ ਹੀ ਵਿਕੇ ਆ। ਮੈਨੂੰ ਤਾਂ ਇੱਕ ਹੋਰ ਸ਼ੱਕ, ਹੋਰ ਕੀ ਹੁੰਦਾ ਵਾ? ਉਹ ਜਿਹੜਾ ਅਮਰੀਕਾ ਦੇ ਨਵੀਂ ਟੀਮ ਬਣੀ ਹੈ, ਲਾ ਹੁਣ ਮੈਚ ਉਹ ਹਰਨ ਵਾਲੇ ਬਣਦੇ ਸੀ, ਉੱਥੋਂ ਵੀ ਉਹਨੂੰ ਜੁੱਤੀਆਂ ਖਾ ਲਈਆਂ। ਹੈ ਉਹ ਭਾਈ ਇਹਨਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ, ਪਤਾ ਨਹੀਂ ਸਾਡੀ ਕੌਮ ਨੂੰ ਹੋ ਸਾਡੇ ਦਿਲ ਐਵੇਂ ਆ ਕੇ ਫਿਰ ਭਰੋਸਾ ਕਰ ਲੈਂਦੇ ਆ। ਸਾਡੇ ਦਿਲ ਜਜ਼ਬਾ ਹੀ ਇੰਨਾ ਕੁ ਪੈਦਾ ਹੁੰਦਾ ਕਿ ਚਲੇ ਸਾਡੀ ਟੀਮ ਪਾਕਿਸਤਾਨ ਦੀ ਸਾਡੀ ਕੋਈ ਇੱਜ਼ਤ ਬਣਾ ਕੇ ਆਉਣਗੇ। ਇਹ ਨਹੀਂ ਪਤਾ ਸਾਨੂੰ ਛਿੱਤਰਾਂ ਦੀ ਥਾਂ ਬਣਾ ਕੇ ਛੱਡਦੇ, ਸਾਡੇ ਲਾਂਤਾਂ ਕਰਦੀਆਂ ਪੈਣ ਦਾ ਇਲਾਜ ਪਤਾ ਕੀ ਆ? ਇਹਨਾਂ ਨੂੰ ਲਿਆ ਕੇ ਨਾ ਇੱਥੇ ਇਹਨਾਂ ਕੋਲ ਪੱਠੇ ਵਢਾਉਣ ਤੇ ਜਿਹੜਾ ਨਾ ਇਹਨਾਂ ਕੋਲ ਪੱਠੇ ਪੁੱਠੇ ਤੇ ਕਿਤੇ ਇੱਟਾਂ ਕੱਢਣ ਤੇ ਲਾਉਣ। ਐਡੇ ਖਿਲਾੜੀ ਛੁੱਟੇ, ਸਾਰਾ ਗਰੁੱਪ ਇਕੱਠਾ ਹੋਇਆ ਯਾਰਾਂ ਬੇਲੀਆਂ ਦਾ। ਐਲੋ ਜੀ ਅਸੀਂ ਟੀਮ ਚੱਲੀ ਉਹ ਵਸੀਮ ਮਾਰ ਪਾਇਆ, ਉਹ ਜੀ ਬੜਾ ਕੰਮ ਨੂੰ ਬੜੇ ਚੱਕੀ ਫਿਰਦੇ। ਉਹਦੇ ਕੋਲ ਰਾਤੀ ਕੋਈ 20 ਬਾਲਾਂ ਉਹਨੇ ਬੀਟ ਕੀਤੀਆਂ ਨੇ। ਤੇ ਹੋਰ ਉਹ ਜਿਹੜਾ ਮਾਧੂ ਜਿਹਾ ਵਾ, ਉਹ ਲੱਤਾਂ 'ਚ ਖਾਈ ਗਿਆ ਬਾਲਾਂ। ਹੈ ਉਹ ਜਿਹੜਾ ਸਪਿਨਰ ਦਾ ਆਵਰ ਮੈਂ ਵੀ ਦੇਖਿਆ ਵਾ, ਜਿਹੜਾ ਸਪਿਨਰ ਦਾ ਆਵਰ ਸੀ ਉਹ ਮਾਰਨ ਦਾ ਆਵਰ ਸੀਗਾ, ਉਹਨੇ ਕੋਈ ਸ਼ਾਟ ਹੀ ਨਹੀਂ ਲੱਗੀ। ਓਏ ਇਹਨਾਂ ਤੇ ਭਰੋਸਾ ਬਸ ਯਾਰ ਛੱਡ ਦਿਓ ਤੁਸੀਂ ਆਪਣਾ। ਮੈਂ ਰਾਤ ਦੀ ਰੁਪਈਆ 10,000 ਆਪਣੀਆਂ ਲਾ ਕੇ ਬੈਠਾ ਤੇ ਤਬੀਅਤ ਨਹੀਂ ਸੈੱਟ ਹੋਣ। ਇਹ ਹੁਣ ਭੈਣ ਚੋ ਜ਼ਿੰਮੇਵਾਰ ਹੈਗੇ ਮੇਰੀ ਤਬੀਅਤ ਖਰਾਬ ਹੋਣ ਦੇ? ਉਹਨਾਂ ਨੇ ਉਹ ਆਪਣੀ ਜ਼ਿੰਮੇਵਾਰੀ ਉਹਨਾਂ ਦੀ ਹੈ ਨਹੀਂ, ਤੇ ਉਹ ਆਪਣੀ ਤੇ ਉਮੀਦ ਨਹੀਂ ਰੱਖ ਸਕਦੇ। ਹੈ ਤੇ ਤੇਰੀ ਜ਼ਿੰਮੇਵਾਰੀ ਅਮਾਨ ਨਾਲ ਇੰਨੀ ਹਜ਼ਰਤ ਸੀ ਦਿਲ 'ਚ। ਮੈਂ ਕਿਹਾ ਯਾਰ ਵੇਖੋ ਐਤਕੀ ਇੰਡੀਆ ਨੂੰ ਅਸੀਂ ਤੁੰਨ ਦਿੱਤਾ ਵਾ। ਭਾਈ ਮੇਰੀ ਗੱਲ ਸੁਣ ਲਓ ਭਾਜੀ,
ਸਿੱਧੀ ਜੀ ਗੱਲ ਹੈ, ਇਹਨਾਂ ਲੋਕਾਂ ਤੇ ਭਰੋਸਾ ਕਰਨਾ ਛੱਡ ਦਿਓ। ਇਹ ਲੋਕ ਜਦੋਂ ਵੀ ਕਰਾਉਣਗੇ ਆਪਾਂ ਨੂੰ ਬੇਇੱਜ਼ਤ ਕਰਾਉਣਗੇ। ਯਾਰ ਕੋਈ ਇਹਨਾਂ 'ਚ ਇਨਸਾਨੀਅਤ ਹੈ? ਮੈਂ ਨਾ ਸਾਰੇ ਉਤਲੇ ਜਿਹੜੇ ਨੇ, ਕੋਈ ਖਿਲਾੜੀ ਹੈ ਭਾਵੇਂ ਕੋਈ ਵਜ਼ੀਰ ਆਜ਼ਮ ਹੈ, ਕੋਈ ਵੀ ਹੈ ਯਾਰ, ਕੋਈ ਗੱਲ ਕਰਨ ਵਾਲੀ ਆ, 120 ਸਕੋਰ ਇਹਨਾਂ ਤੇ ਭਰੋਸਾ ਹੀ ਛੱਡ ਦਿਓ। ਸਮਝੀ ਗੱਲ ਕਿ ਨਹੀਂ? ਐਵੇਂ ਭਰੋਸਾ ਕਰਕੇ ਜੀ ਉਹ ਫਲਾਣਾ ਹੁਣ ਇੰਜ ਹੋ ਜਾਊਗਾ, ਇੰਜ ਹੋ ਜਾਊਗਾ, ਕੁਛ ਨਹੀਂ ਹੁੰਦਾ। ਆ ਰਾਤ ਬੰਦਾ ਯਕੀਨ ਕਰ ਇੰਨਾ ਬਿਮਾਰ ਸੀ, ਇਹਨੂੰ ਹਸਪਤਾਲ ਚੁੱਕ ਕੇ ਲੈ ਗਿਆ ਇਸੇ ਕੰਮ 'ਚ। ਇਹਨਾਂ ਵਾਸਤੇ ਮੈਚ ਆ, ਸਾਡੇ ਵਾਸਤੇ ਜੰਗ ਆ। ਇਹ ਭੈਣ ਚੋ ਇਹਨਾਂ ਨੂੰ ਅਕਲ ਹੀ ਹੈ ਨਹੀਂ ਬਈ ਕਿੱਥੇ ਅਸੀਂ ਮੈਚ ਜਿੱਤਣਾ ਲਾਜ਼ਮੀ ਆ। ਮੇਰੀ ਗੱਲ ਸੁਣ ਲਾ, ਆ ਹੁਣ ਮੈਚ ਜਿੱਤਿਆ ਜਿਤਾਈ ਹਰੇ। ਮੈਂ ਨਾ ਭਾਈ ਚੋ ਪਿੰਡ ਦੀ ਕੋਈ ਟੀਮ ਕਾਰ ਲੈ ਲਓ, ਕੁਛ ਆਪਣੇ ਸ਼ਹਿਰ ਦੇ ਕੋਈ ਲਾਹੌਰ ਦੇ ਮੁੰਡੇ ਲੈ ਲੈ, ਉਹ ਜਿੱਤ ਕੇ ਆਏ ਨੇ 120 ਸਕੋਰ। ਯਾਰ 10-10 ਵੀ ਬਣਾਉਂਦੇ ਨੇ ਪੂਰੇ ਹੁੰਦੇ ਸਕੋਰ। ਰੁਪਈਆ ਨਾਲ ਢਿੱਡ ਭਰੇ ਗਏ ਅੱਲਾ ਜਿਹੜੇ ਇਹ ਉੱਤੋਂ ਲਾ ਕੇ ਜਿੰਨੇ ਕਾ ਸਾਡੇ ਹੁਕਮਰਾਨ ਆ ਤੇ ਜਿੰਨੇ ਕੇ ਇਹ ਆ, ਇਹਨਾਂ ਨੂੰ ਮੂੰਹ ਨੂੰ ਲਾ ਦਿੰਦੇ ਇਹਨਾਂ ਦੇ, ਐਲੋ ਜੀ ਤੁਸੀਂ ਹਾਰ ਕੇ ਆ ਜਾਓ ਇੰਡੀਆ ਕੋਲੋਂ, ਉਹ ਵੀ ਇੰਡੀਆ ਕੋਲੋਂ। ਔਰ ਰਾਤ ਦੀ ਸਾਡੀ ਕੁੱਤੇ ਖਾਣੀ ਹੋਣ ਡਈ ਹੈ। ਉਹ ਲਾਨਤ ਇਹਨਾਂ ਖਿਲਾੜੀਆਂ ਤੇ, ਫਿੱਟੇ ਮੂੰਹ ਇਹਨਾਂ ਤੇ ਸਾਰੇ। ਰਾਤ ਦੀ ਰੋਟੀ ਛੱਡ ਕੇ ਸਾਰੇ ਟੀਵੀ ਦੇ ਅਗਲੇ ਜਿਹੜੇ ਬੈਠੇ ਮੇਰੇ ਨਾਲ ਆ ਹੋਈ ਤੇ ਪਤਾ ਨਹੀਂ ਹੋਰ ਲੋਕਾਂ ਦਾ ਕੀ ਹੋਇਆ। ਪਰ ਇਹਨਾਂ ਨੂੰ ਲਿੱਤਰ ਫੇਰੋ ਇਹੋ ਜਿਹੇ ਖਿਲਾੜੀਆਂ ਨੂੰ, ਵੱਡੇ ਖਿਲਾੜੀ ਛੁੱਟੇ ਨੇ। ਤੂੰ ਆਪਣਾ ਸਿਹਤ ਦਾ ਖਿਆਲ ਰੱਖ ਤੇ ਜਾਂ ਮਿਹਰਬਾਨੀ ਜੀ। ਮੈਨੂੰ ਤਾਂ ਇਹਨਾਂ ਖੁੱਡੇ ਲੈਣ ਲਾਤਾ ਨਾ ਹੈ। ਤੂੰ ਆਪਣਾ ਭਾਈ ਆਪਣੀ ਸਿਹਤ ਦਾ ਖਿਆਲ ਰੱਖ। ਆਪਾਂ ਅੱਜ ਤੋਂ ਬਾਅਦ ਇਹਨਾਂ ਲਾਂਤੀਆਂ ਵੇਖ ਜੇ ਤੇ ਮੇਰੀ ਸਾਰੀ ਤਬੀਅਤ ਖਰਾਬ ਹੋ ਗਈ ਆ। ਬਾਕੀ ਜੀ ਆਪਣਾ ਖਿਆਲ ਰੱਖਿਓ। ਕੋਈ ਗੱਲ ਬੁਰੀ ਲੱਗੀ ਹੋਵੇ ਤੇ ਮਾਫੀ। ਅੱਲਾ ਹਾਫਿਜ਼।